ਅੱਜ ਜਿਹੜੀ ਇਹ ਜਿੱਤ ਹੋਈ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ, ਇਸ ਜਿੱਤ ਨੂੰ ਤੁਸੀਂ ਇਸ 'ਤੇ ਕੀ ਟਿੱਪਣੀ ਕਰਨੀ ਚਾਹੁੰਦੇ ਹੋ? ਇਹ ਜਿੱਤ ਸਿਮਰਜੀਤ ਮਾਨ ਦੀ ਨਹੀਂ ਹੈ, ਇਹ ਹਾਰ ਆਮ ਪਾਰਟੀ ਦੀ ਹੈ। ਇਹ ਹਾਰ ਕੇਜਰੀਵਾਲ ਦੀ ਹੈ। ਕੇਜਰੀਵਾਲ ਤੇ ਭਗਵੰਤ ਮਾਨ ਐਂਟੀ ਸਿੱਖ ਏਜੰਡਾ ਇੰਟਰੋਡਿਊਸ ਕਰ ਰਹੇ ਪੰਜਾਬ ਦੇ ਵਿੱਚ। ਦੁਨੀਆ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਰਤੂਤਾਂ, ਪਾਲਿਸੀਜ਼ ਨਹੀਂ ਕਰਤੂਤਾਂ, ਇਹ ਜੱਗ ਜ਼ਾਹਰ ਹੋ ਚੁੱਕੀਆਂ। ਕਿਸ ਤਰੀਕੇ ਦੇ ਨਾਲ ਮਤਲਬ ਜਿਹੜਾ ਭਗਵੰਤ ਮਾਨ ਆ ਤੁਹਾਡੇ ਕੇਜਰੀਵਾਲ ਦੇ ਪੈਰਾਂ ਦੇ ਵਿੱਚ ਜਾ ਕੇ ਗਿਰਿਆ। ਗੁਰੂ ਨੇ ਮਤਲਬ ਦਸਤਾਰ ਦਿੱਤੀ ਆ, ਦਸਤਾਰ ਦੀ ਇੱਜ਼ਤ ਰੱਖ, ਦਸਤਾਰ ਦਾ ਮਾਣ ਰੱਖ, ਦਸਤਾਰ ਦਾ ਸਿਦਕ ਰੱਖ, ਤੇ ਤੂੰ ਤਾਂ ਜਾ ਕੇ ਉਹਦੇ ਪੈਰਾਂ ਵਿੱਚ ਰੁਲ ਗਿਆ। ਸਿਸੋਦੀਆ ਦੇ ਵੀ ਪੈਰਾਂ 'ਚ ਗਿਰਨ ਲੱਗਿਆ ਸੀ। ਜੇ ਉਹ ਕੈਪੀਟਲ ਦੇ ਵਿੱਚ ਹਾਰ ਗਏ, ਜਿਵੇਂ ਅਨਮੋਲ ਗਗਨ ਮਾਨ ਕਹਿ ਰਹੀ ਹੈ, ਤਾਂ ਸ਼ੀ ਸ਼ੁੱਡ ਰਿਜ਼ਾਈਨ। ਜਦੋਂ ਕਿਰਪਾਨ ਤੇ ਉੱਤੇ ਇਸ ਕਿਸਮ ਦੇ ਕਟਾਕਸ਼ ਕਰਦਾ, ਤੂੰ ਕਮੇਡੀਅਨ, ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਕਿਰਪਾਨ ਦੀ ਕੀ ਅਹਿਮੀਅਤ। ਆਰਟੀਕਲ 25 'ਚ ਕਿਸੇ ਹੋਰ ਕਮਿਊਨਿਟੀ ਨੂੰ ਹਿੰਦੁਸਤਾਨ ਦੇ ਵਿੱਚ ਰਾਈਟ ਨਹੀਂ ਟੂ ਵੇਅਰ ਕਿਰਪਾਨ, ਸਿੱਖਾਂ ਨੂੰ ਦਿੱਤਾ, ਸਿੱਖਾਂ ਨੇ ਜਿੱਤਿਆ। ਮੈਂ ਸਮਝਦਾ ਪੰਜਾਬ ਦੇ ਚੀਫ ਮਿਨਿਸਟਰ ਗਿਰੇ ਆ, ਗਿਰਦੇ ਤੁਰੇ ਆ ਰਹੇ ਆ, ਅੱਧ ਹੱਦੀ ਹੋ। ਪਾਣੀ ਸਾਡੀ ਜਿੰਦ ਜਾਨ ਆ, ਸਾਡੀ ਪ੍ਰੋਸਪੈਰਿਟੀ ਦਾ ਬੇਸ ਆ, ਸਾਡੇ ਫਿਊਚਰ ਦਾ ਬੇਸ ਆ, ਸਾਡੀਆਂ ਫਿਊਚਰ ਜਨਰੇਸ਼ਨਸ ਉਸ ਦੇ ਉੱਤੇ ਡਿਪੈਂਡੈਂਟ ਹੈਗੀਆਂ, ਔਰ ਤੂੰ ਉਸ ਦੇ ਉੱਤੇ ਚੁੱਪੀ ਧਾਰ ਲੈਣਾ। ਮੈਂ ਤਾਂ ਇਸ 'ਤੇ ਜਿਹੜਾ ਕੇਜਰੀਵਾਲ ਆ, ਇਸ ਤੋਂ ਪਹਿਲਾਂ ਹੀ ਦੱਸਦਾ ਸੀ, ਇਲੈਕਸ਼ਨ ਜਿਹੜੀ ਪਹਿਲੀ ਹੋਈ ਹੈ ਜਿਹਦੇ 'ਚ 92 ਬੰਦੇ ਜਿੱਤੇ ਆ, ਮੈਂ ਕਿਹਾ ਕਿ ਬਹੁਤ ਬੜਾ ਘਾਤਕ ਆਦਮੀ ਆ ਰਿਹਾ, ਔਰ ਤੁਸੀਂ ਉਸ ਨੂੰ ਵੋਟਾਂ ਪਾਉਣ ਜਾ ਰਹੇ। ਹਰ ਐਂਗਲ ਤੋਂ ਸਿੱਖੀ ਨੂੰ ਸੱਟ ਮਾਰੀ ਜਾ ਰਹੀ ਹੈ ਬਾਈ ਕੇਜਰੀਵਾਲ ਐਂਡ ਭਗਵੰਤ ਮਾਨ। ਜਿਹੜਾ ਸੀਚੇਵਾਲ ਆ, ਉਹ ਬੋਲ ਸਕਦਾ ਪੰਜਾਬ ਯੂਨੀਵਰਸਿਟੀ ਦੇ ਨਾਲ ਜਿਸ ਤਰੀਕੇ ਨਾਲ ਧੱਕਾਜੋਰੀ ਨਾਲ ਲਿਜਾਈ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਬਾਹਰ। ਉਹਨੂੰ ਪਤਾ ਰੀਆਰਗੇਨਾਈਜੇਸ਼ਨ ਐਕਟ ਕੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ 'ਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਪੰਜਾਬ ਦੇ ਵਿੱਚ ਪੰਥ ਦੇ ਵਿਹੜੇ ਵਿੱਚ ਅੱਜ ਰੌਣਕਾਂ ਲੱਗੀਆਂ ਨੇ। ਅਸੀਂ ਵੀ ਅੱਜ ਕੋਈ ਖੁਸ਼ੀ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ। ਲੰਮਾ ਸਮਾਂ ਹਾਰਾਂ ਤੋਂ ਬਾਅਦ ਅੱਜ ਇੱਕ ਵੱਡੀ ਜਿੱਤ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਾਸਲ ਹੋਈ ਹੈ। ਸੰਗਰੂਰ ਹਲਕੇ ਨੇ ਦੁਬਾਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੈਂਬਰ ਪਾਰਲੀਮੈਂਟ ਵਜੋਂ ਜਿਤਾਇਆ ਆ। ਤੁਹਾਡੇ ਤੱਕ ਇਹ ਖਬਰਾਂ ਪਹੁੰਚ ਗਈਆਂ ਹੋਣਗੀਆਂ। ਮੈਂ ਜ਼ਿਆਦਾ ਸਮਾਂ ਇਸ ਗੱਲ 'ਤੇ ਨਹੀਂ ਲਾਉਣਾ, ਅਤੇ ਇਸ ਜਿੱਤ ਬਾਰੇ ਅੱਜ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਕੋਲ, ਜੋ ਕਿ ਲਗਾਤਾਰ ਸਿੱਖ ਮਸਲਿਆਂ 'ਤੇ, ਪੰਥਕ ਮਸਲਿਆਂ 'ਤੇ, ਭਾਰਤ ਦੀ ਸਿਆਸਤ ਬਾਰੇ ਲਗਾਤਾਰ ਉਹ ਸਾਡੇ ਇਸ ਚੈਨਲ 'ਤੇ ਆ ਕੇ ਟਿੱਪਣੀਆਂ ਦਿੰਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਪ੍ਰੋਫੈਸਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਸਹਿਤ ਫਤਿਹ। ਤੁਹਾਡੇ ਸਰੋਤਿਆਂ ਨੂੰ ਵੀ ਸਤਿਕਾਰ ਸਹਿਤ ਫਤਿਹ ਦਰਜ ਕਰ ਰਿਹਾ ਜੀ। ਪ੍ਰੋਫੈਸਰ ਸਾਹਿਬ, ਅੱਜ ਮਤਲਬ ਇੱਕ ਜਿੱਤ ਦੀ ਖਬਰ ਲੈ ਕੇ ਮੈਂ ਤੁਹਾਡੇ ਕੋਲ ਆਇਆ। ਅੱਜ ਉਹਦੇ ਬਾਰੇ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ। ਅੱਗੇ ਤਾਂ ਹੁੰਦਾ ਕਿ ਅਸੀਂ ਕੋਈ ਪੰਥ ਦੇ ਉੱਤੇ ਵਿਪਤਾ ਪਈ ਆ, ਕੋਈ ਇਹੋ ਜਿਹੀਆਂ ਖਬਰਾਂ ਕਰਦੇ ਹਾਂ ਵੀ ਅੱਜ ਜਿਹੜੀ ਇਹ ਜਿੱਤ ਹੋਈ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ, ਇਸ ਜਿੱਤ ਨੂੰ ਤੁਸੀਂ ਇਸ 'ਤੇ ਕੀ ਟਿੱਪਣੀ ਕਰਨੀ ਚਾਹੁੰਦੇ ਹੋ? ਇਹ ਜਿੱਤ ਸਿਮਰਜੀਤ ਮਾਨ ਦੀ ਨਹੀਂ ਹੈ, ਇਹ ਹਾਰ ਆਮ ਪਾਰਟੀ ਦੀ ਹੈ। ਇਹ ਹਾਰ ਕੇਜਰੀਵਾਲ ਦੀ ਹੈ। ਇਹ ਹਾਰ ਜਿਹੜਾ ਭਗਵੰਤ ਮਾਨ ਦੀ ਐਂਟੀ ਪੰਜਾਬ, ਐਂਟੀ ਸਿੱਖ, ਕੇਜਰੀਵਾਲ ਤੇ ਭਗਵੰਤ ਮਾਨ ਐਂਟੀ ਸਿੱਖ ਏਜੰਡਾ ਇੰਟਰੋਡਿਊਸ ਕਰ ਰਹੇ ਪੰਜਾਬ ਦੇ ਵਿੱਚ। ਤੋ ਹਾਰ ਉਹਨਾਂ ਦੀ ਆ। ਜਿਹੜੀ ਉਹਨਾਂ ਦੀ ਪਹਿਲੀ ਜਿੱਤ ਆ, ਉਹ ਉਹਨਾਂ ਦੀ ਜਿੱਤ ਨਹੀਂ ਸੀ। ਜਦੋਂ ਜਿੱਤ ਕੇ ਆਏ ਆ ਇਹ 92 ਲੈਜਿਸਲੇਟਿਵ ਮੈਂਬਰਸ, ਇਹ ਜਿੱਤ ਉਹਨਾਂ ਨਹੀਂ ਸੀ। ਇਹ ਹਾਰ ਉਸ ਵੇਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ, ਉਹਦੀ ਹਾਰ ਸੀ, ਕਾਂਗਰਸ ਦੀ ਹਾਰ ਸੀ। ਸੋ ਇਸ ਕਰਕੇ ਇਸ ਗੱਲ ਨੂੰ ਇਸ ਮਤਲਬ ਐਂਗਲ ਤੋਂ ਸੋਚਣ ਦੀ ਲੋੜ ਆ। ਜਿਸ ਤਰੀਕੇ ਦੀਆਂ ਪਾਲਿਸੀਜ਼ ਇੰਟਰੋਡਿਊਸ ਕੀਤੀਆਂ ਇਮੀਡੀਏਟਲੀ ਕੇਜਰੀਵਾਲ ਨੇ ਪੰਜਾਬ ਦੇ ਵਿੱਚ, ਉਹ ਕੀ ਪਾਲਿਸੀਜ਼ ਉਸਨੇ ਇੰਟਰੋਡਿਊਸ ਕੀਤੀਆਂ? ਉਸਨੇ 7 ਮੈਂਬਰ ਰਾਜ ਸਭਾ ਦੇ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸੀ, ਉਹ ਉਸਨੇ ਆਪਣੀ ਮਰਜ਼ੀ ਦੇ ਨਾਲ ਕਿਹੜੇ ਘਪਲੇ ਕਰਕੇ ਕੀਤੇ। ਇੱਕ ਪਾਸੇ ਤਾਂ ਤੁਸੀਂ ਐਂਟੀ ਕਰਪਸ਼ਨ ਏਜੰਡਾ ਲੈ ਕੇ ਚੱਲ ਰਿਹਾ ਭਗਵੰਤ ਮਾਨ ਪੰਜਾਬ ਦੇ ਵਿੱਚ, ਪਰ ਜਿਸ ਵਕਤ ਉਹ ਟਿਕਟਾਂ ਦੀ ਵੰਡ ਕਰਦਾ, ਕਿਹਨਾਂ ਲੋਕਾਂ ਨੂੰ ਉਹ ਟਿਕਟ ਦੇ ਰਿਹਾ?
ਕਿਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸੀ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਰਾਜ ਸਭਾ ਦੇ ਫਲੋਰ ਦੇ ਉੱਤੇ ਜਾ ਕੇ ਗੱਲ ਕਰਨੀ ਸੀ, ਉਹਨਾਂ ਨੂੰ ਤਾਂ ਤੁਸੀਂ ਇਗਨੋਰ ਕਰਨ ਤੋਂ ਬਾਅਦ ਤੁਸੀਂ ਉਹਨਾਂ ਬੰਦਿਆਂ ਨੂੰ ਲੈ ਲਿਆ ਜਿਨ੍ਹਾਂ ਦੇ ਉੱਤੇ ਪਤਾ ਨਹੀਂ ਕਿਸ ਤਰ੍ਹਾਂ ਤੁਹਾਡੇ ਨੋਟਾਂ ਦੀ ਵਰਸਾ ਹੋਈ ਹੋਣੀ ਹੈ, ਉਹਨਾਂ ਬੰਦਿਆਂ ਨੇ ਤੁਹਾਡੇ ਤੇ ਕੀਤੀ ਹੋਣੀ ਹੈ। ਤੋ ਇਹ ਗੱਲ ਬਹੁਤ ਅਹਿਮ ਆ, ਇਹ ਗੱਲ ਬਹੁਤ ਇੰਪੋਰਟੈਂਟ ਆ। ਪ੍ਰੋਫੈਸਰ ਸਾਹਿਬ ਜਿਹੜੇ ਉਹ ਰਾਜ ਸਭਾ ਦੇ ਮੈਂਬਰ ਲਾਏ ਆ, ਤੁਹਾਨੂੰ ਲੱਗਦਾ ਕਿ ਉਹ ਬਹੁਤ ਵੱਡਾ ਗਲਤ ਡਿਸੀਜਨ ਸੀ ਜਿਹਦਾ ਇਹ ਸੈਟਬੈਕ ਆ? ਜੀ ਉਹ ਸਾਰਾ ਘਪਲਾ ਪੈਸੇ ਦਾ, ਉਹ ਕੇਜਰੀਵਾਲ ਸਾਹਿਬ ਅੱਜ ਤੱਕ ਦੱਸ ਨਹੀਂ ਸਕੇ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਅਰੋੜਾ ਹੈਗਾ ਲੁਧਿਆਣੇ ਦਾ ਵਪਾਰੀ ਆ ਜਿਸ ਦੇ ਉੱਤੇ ਕਈ ਕਿਸਮ ਦੇ ਕਰਪਸ਼ਨ ਦੇ ਘਪਲਿਆਂ ਦੇ ਇਲਜ਼ਾਮ ਆ, ਇਸੇ ਤਰੀਕੇ ਨਾਲ ਤੁਸੀਂ ਲਵਲੀ ਯੂਨੀਵਰਸਿਟੀ ਦੇ ਮਾਲਕ ਨੂੰ ਤੁਸੀਂ ਕਿਸ ਆਧਾਰ ਤੇ ਲੈ ਕੇ ਗਏ ਹੋ, ਕਿਸ ਆਧਾਰ ਤੇ ਕਿਹੜਾ ਕ੍ਰਾਈਟੇਰੀਆ ਤੁਸੀਂ ਚੂਜ਼ ਕੀਤਾ, ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਜਿਹੜੇ ਸੂਬਾ ਹੈ ਉਸ ਦੇ ਉੱਤੇ ਕਿਸ ਕਿਸਮ ਦੇ ਅਤਿਆਚਾਰ ਹੋਏ ਆ, ਕਿਸ ਕਿਸਮ ਦਾ ਖੂਨ ਖਰਾਬਾ ਹੋਇਆ, ਕਿਸ ਕਿਸਮ ਦੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਚਾਰੇ ਪਾਸਿਓਂ, ਉਹਨਾਂ ਨੂੰ ਕਿਸ ਐਂਗਲ ਤੋਂ ਤੁਸੀਂ ਲੈ ਕੇ ਗਏ ਹੋ ਦੱਸੋ ਨਾ। ਇੱਕ ਪਾਸੇ ਤਾਂ ਤੁਸੀਂ ਅਫਸਰਾਂ ਨੂੰ ਕਰਪਸ਼ਨ ਫੜੋ, ਉਹ ਗੱਲ ਮੈਂ ਉਸ ਦਾ ਵਿਰੋਧ ਨਹੀਂ ਕਰ ਰਿਹਾ, ਜਿਸ ਬੰਦੇ ਨੇ ਕਰਪਸ਼ਨ ਕੀਤੀ ਉਹਨੂੰ ਫੜਨਾ ਚਾਹੀਦਾ, ਪਰ ਜਦੋਂ ਤੁਸੀਂ ਨੋਮੀਨੇਟ ਕਰਦੇ ਹੋ ਮੈਂਬਰਸ ਰਾਜ ਸਭਾ ਦੇ, ਕਿਸ ਆਧਾਰ ਤੇ ਕਰਦੇ ਹੋ, ਕਿਹੜਾ ਲੈਣਾ ਦੇਣਾ ਹੁੰਦਾ ਉਹ ਤਾਂ ਦੱਸੋ ਦੁਨੀਆ ਨੂੰ। ਦੁਨੀਆ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਰਤੂਤਾਂ, ਪਾਲਿਸੀਜ਼ ਨਹੀਂ ਕਰਤੂਤਾਂ, ਇਹ ਜੱਗ ਜ਼ਾਹਰ ਹੋ ਚੁੱਕੀਆਂ। ਔਰ ਕਿਸ ਤਰੀਕੇ ਦੇ ਨਾਲ ਮਤਲਬ ਜਿਹੜਾ ਭਗਵੰਤ ਮਾਨ ਆ ਉਹ ਤੁਹਾਡੇ ਕੇਜਰੀਵਾਲ ਦੇ ਪੈਰਾਂ ਦੇ ਵਿੱਚ ਜਾ ਕੇ ਗਿਰਿਆ। ਉਹ ਤੂੰ ਪੱਗ ਬੰਨ੍ਹਦਾ, ਉਹ ਤੇਰਾ ਤੂੰ ਅਣਖ ਦੇ ਨਾਲ ਜਿਉਂ ਗੁਰੂ ਨੇ ਮਤਲਬ ਦਸਤਾਰ ਦਿੱਤੀ ਆ, ਦਸਤਾਰ ਦੀ ਇੱਜ਼ਤ ਰੱਖ, ਦਸਤਾਰ ਦਾ ਮਾਣ ਰੱਖ, ਦਸਤਾਰ ਦਾ ਸਿਦਕ ਰੱਖ, ਤੇ ਤੂੰ ਤਾਂ ਜਾ ਕੇ ਉਹਦੇ ਪੈਰਾਂ ਵਿੱਚ ਰੁਲ ਗਿਆ। ਸਿਸੋਦੀਆ ਦੇ ਵੀ ਪੈਰਾਂ 'ਚ ਗਿਰਨ ਲੱਗਿਆ ਸੀ। ਉਹ ਤੈਨੂੰ ਜਿਹੜੀ ਗੱਦੀ ਬਖਸ਼ੀ ਆ ਇਹ ਗੁਰੂ ਨੇ ਬਖਸ਼ੀ ਆ, ਪੰਜਾਬ ਦੇ ਲੋਕਾਂ ਨੇ ਬਖਸ਼ੀ ਆ, ਕੇਜਰੀਵਾਲ ਨੇ ਨਹੀਂ ਬਖਸ਼ੀ। ਕੇਜਰੀਵਾਲ ਕੋਈ ਚੀਜ਼ ਨਹੀਂ, ਕੇਜਰੀਵਾਲ ਦਾ ਜਨਾਜ਼ਾ ਨਿਕਲ ਗਿਆ ਕਿ ਨਹੀਂ, ਨਿਕਲ ਗਿਆ ਕਿ ਨਹੀਂ। ਇਹ ਕੇਜਰੀਵਾਲ ਤੇ ਭਗਵੰਤ ਮਾਨ ਦੇ ਮੈਂ ਹੁਣ ਕੀ ਕਹਾਂ, ਉਹਦੇ ਖਿਲਾਫ ਇੱਕ ਮੈਂਡੇਟ ਹੈ। ਜੇ ਉਹਨਾਂ 'ਚ ਕੋਈ ਮੋਰੈਲਿਟੀ ਅਤੇ ਕੋਈ ਐਥਿਕਸ ਹੈਗੇ, ਪੋਲੀਟੀਕਲ ਮੋਰੈਲਿਟੀ ਜੇ ਉਹ ਬਿਲੀਵ ਕਰਦਾ, ਕੇਜਰੀਵਾਲ ਆਪਣੇ ਆਪ ਨੂੰ ਬੜੇ ਅਸੂਲਾਂ ਦੀ ਗੱਲ ਕਰਦਾ, ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿੰਦਾ, ਸਰਟੀਫਿਕੇਟ ਆਪ ਹੀ ਲੈ ਰਿਹਾ, ਤਾਂ ਉਸ ਨੂੰ ਇਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਇਸ ਤੋਂ ਕੇਸ ਉਹਦੇ ਤੋਂ ਆਪਣੇ ਪੋਜੀਸ਼ਨ ਤੋਂ ਐਜ਼ ਅ ਚੀਫ ਮਿਨਿਸਟਰ? ਨੋ ਕੇਜਰੀਵਾਲ ਜਿਹੜਾ ਪਾਰਟੀ ਦਾ ਚੀਫ ਆ, ਸੁਪਰੀਮੋ ਆਪਣੇ ਆਪ ਨੂੰ ਕਹਿੰਦਾ, ਕਿੱਡਾ ਗਲਤ ਲਫ਼ਜ਼ ਇਸਤੇਮਾਲ ਕਰ ਰਿਹਾ ਤੂੰ, ਡਿਕਟੇਟਰ। ਉਸ ਪੋਜੀਸ਼ਨ ਤੋਂ ਹੀ ਸ਼ੁੱਡ ਸਬਮਿਟ ਹਿਜ਼ ਰੈਜ਼ਿਗਨੇਸ਼ਨ, ਹੀ ਸ਼ੁੱਡ ਓਨ ਸੋਸ਼ਲ ਰਿਸਪੋਂਸੀਬਿਲਿਟੀ। ਉਸ ਨੂੰ ਸਮਾਜ ਦੀ ਕੋਈ ਸੋਸ਼ਲ ਰਿਸਪੋਂਸੀਬਿਲਿਟੀ ਵੀ ਚੀਜ਼ ਹੁੰਦੀ ਹੈ। ਭਗਵੰਤ ਮਾਨ ਨੂੰ ਵੀ ਅਸਤੀਫਾ ਦੇਣਾ ਚਾਹੀਦਾ। ਔਰ ਮੈਂ ਇੱਥੇ ਤੁਹਾਨੂੰ ਹੋਰ ਬੜੀ ਮੈਨੂੰ ਹਾਸੋਹੀਣੀ ਜੀ ਗੱਲ ਯਾਦ ਆਉਂਦੀ ਆ, ਇੱਕ ਇੱਥੇ ਜਿਹੜੀ ਉਹ ਸਿੰਗਰ ਆ ਕੁੜੀ ਜਿਹੜੀ ਜਿੱਤੀ ਖਰੜ ਤੋਂ ਜਿੱਤੀ, ਅਨਮੋਲ ਗਗਨ ਮਾਨ, ਉਹ ਇੱਕ ਗੱਲ ਕਹਿ ਰਹੀ ਸੀ ਸੋਸ਼ਲ ਮੀਡੀਆ 'ਤੇ ਵੀ ਜਿਹੜਾ ਸੰਗਰੂਰ ਆ ਉਹ ਆਪ ਦੀ ਕੈਪੀਟਲ ਆ। ਵਾਟ ਕਾਈਂਡ ਆਫ ਈਡੀਅਮਸ ਦੇ ਯੂਜ਼, ਕਿਸ ਕਿਸਮ ਦੇ ਈਡੀਅਮ ਤੁਸੀਂ ਯੂਜ਼ ਕਰ ਰਹੇ ਹੋ। ਆਪ ਦਾ ਕੈਪੀਟਲ ਆ, ਦੇ ਹੋਰ ਜਗ੍ਹਾ ਹਾਰ ਸਕਦੇ ਆ, ਸਭ ਜਗ੍ਹਾ ਹਿੰਦੁਸਤਾਨ 'ਚ, ਪਰ ਸੰਗਰੂਰ ਦੇ ਵਿੱਚੋਂ ਨਹੀਂ ਹਾਰ ਸਕਦੇ ਕਿਉਂਕਿ ਸੰਗਰੂਰ ਆਪ ਦੀ ਕੈਪੀਟਲ, ਇਹ ਲਫ਼ਜ਼ ਯੂਜ਼ ਕਰ ਰਹੀ ਹੈ, ਮੈਂ ਉਹਨੂੰ ਕੋਟ ਕਰ ਰਿਹਾ। ਅਤੇ ਜੇ ਉਹ ਕੈਪੀਟਲ ਦੇ ਵਿੱਚ ਹਾਰ ਗਏ, ਜਿਵੇਂ ਅਨਮੋਲ ਗਗਨ ਮਾਨ ਕਹਿ ਰਹੀ ਹੈ, ਤਾਂ ਸ਼ੀ ਸ਼ੁੱਡ ਰਿਜ਼ਾਈਨ, ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਆਪਣੀ ਸੋਸ਼ਲ ਰਿਸਪੋਂਸੀਬਿਲਿਟੀ ਦੇ ਪੁਆਇੰਟ ਆਫ ਵਿਊ 'ਤੇ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਗੁੰਮਰਾਹ, ਕਿਸ ਕਿਸਮ ਦੇ ਤੁਸੀਂ ਈਡੀਅਮ, ਕੱਟੜ ਇਮਾਨਦਾਰ ਕਿਹੜਾ ਹੈ, ਕਿਹੜਾ ਕੱਟੜ ਇਮਾਨਦਾਰ ਆ, ਕਿੱਥੇ ਮੈਂ ਇਸ ਦੇ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਟੇਟਮੈਂਟਾਂ ਦਿੱਤੀਆਂ ਸੀ। ਮੈਂ ਕਹਿਤਾ ਸੀ ਕਿ ਕੁਛ ਦਿਨਾਂ ਦੇ ਵਿੱਚ ਹੀ ਸਿੱਖਾਂ ਨੂੰ ਉਹ ਖੇਡ ਕੇ ਸਿੱਟ ਦੂਗਾ ਇਹ ਆਦਮੀ ਜਿਹੜਾ ਕੇਜਰੀਵਾਲ। ਹੁਣ ਲੱਗਦਾ ਵੀ ਸਿੱਖਾਂ ਨੇ ਖੇਡ ਕੇ ਸਿੱਟਤਾ। ਦੇਖੋ, ਸਿੱਖਾਂ ਨੇ ਆਪਣਾ ਇੱਕ ਰੰਜਿਸ਼ ਜ਼ਾਹਿਰ ਕੀਤੀ ਹੈ, ਹਾਲੇ ਹੋਰ ਜ਼ਰੂਰਤ ਹੈ ਇਸ ਨੂੰ ਝੰਜੋੜਨ ਦੀ, ਇਸ ਨੂੰ ਪੰਜਾਬ ਦੇ ਵਿੱਚ ਉਖੇੜਨ ਦੀ। ਔਰ ਕਿਸ ਕਿਸਮ ਦੀ ਜਦੋਂ ਉਹ ਕਰ ਰਿਹਾ, ਰੈਲੀ ਕਰ ਰਿਹਾ ਸੰਗਰੂਰ ਦੇ ਵਿੱਚ ਜਾਂ ਕਿਸੇ, ਤਾਂ ਜਿਹੜਾ ਭਗਵੰਤ ਮਾਨ ਆ ਉਹ ਲਟਕ ਰਿਹਾ। ਦਿਸ ਇਜ਼ ਦਾ ਵਰਡ ਵਿਚ ਇਜ਼ ਬੀਇੰਗ ਯੂਜ਼ਡ ਬਾਈ ਦੀ ਮੀਡੀਆ ਆਲ ਓਵਰ, ਕਿ ਉਹ ਲਟਕ ਰਿਹਾ, ਉਹ ਆਪਣਾ ਬਾਦਸ਼ਾਹ ਬਣ ਕੇ ਸੈਂਟਰ ਦੇ ਵਿੱਚ ਖੜਾ। ਉਹ ਇੱਕ ਬਹੁਤ ਛੋਟੀ ਸਟੇਟ ਦਾ ਚੀਫ ਮਿਨਿਸਟਰ ਆ ਜਿਸ ਦੇ ਕੋਲ ਪੁਲਿਸ ਦੇ ਕੋਈ ਅਧਿਕਾਰ ਨਹੀਂ। ਤੂੰ ਇੱਕ ਫੁੱਲ ਫਲੈਜਡ ਸਟੇਟ ਦਾ ਚੀਫ ਮਿਨਿਸਟਰ ਆ, ਤੈਨੂੰ ਲੋਕਾਂ ਨੇ ਚੁਣਿਆ, ਲੋਕਾਂ ਦੇ ਲਈ ਤੇਰੀ ਰਿਸਪੋਂਸੀਬਿਲਿਟੀ ਹੈ। ਲੋਕ ਤੈਨੂੰ ਐਂ ਤਾਂ ਨਹੀਂ ਦੇਖਣਾ ਚਾਹੁੰਦੇ ਵੀ ਤੂੰ ਲਟਕ ਰਿਹਾ, ਜਿਵੇਂ ਮਤਲਬ ਉਹ ਬਹੁਤ ਕੰਡਕਟਰ ਜੇ ਬਹੁਤ ਓਵਰਲੋਡਡ ਬੱਸਾਂ 'ਤੇ ਅਸੀਂ ਸਕੂਲਾਂ 'ਚ ਕਾਲਜ 'ਚ ਪੜ੍ਹਦੇ ਹੁੰਦੇ ਸੀ, ਆਪਣੇ ਪਿੰਡੋਂ ਪੜ੍ਹਨ ਜਾਂਦਾ ਹੁੰਦਾ ਸੀ ਮੈਂ ਕਾਲਜ, ਉਹਦੇ 'ਚ ਮੈਂ ਦੇਖਦਾ ਹੁੰਦਾ ਸੀ ਜਿਹੜੇ ਕੰਡਕਟਰ ਜੇ ਐਂ ਲਮਕਦੇ ਆ ਰਹੇ,
ਵਾਟ ਇਜ਼ ਯੋਰ ਸਟੇਟਸ, ਵਾਟ ਇਜ਼ ਯੋਰ ਪੋਜੀਸ਼ਨ। ਇੱਕ ਪਾਸੇ ਤਾਂ ਤੂੰ ਹਜ਼ਾਰਾਂ ਬੰਦੇ ਆਲੇ ਦੁਆਲੇ ਆਪਣੀ ਸਿਕਿਉਰਿਟੀ ਲਈ ਖੜੇ ਕੀਤੇ ਆ, ਉੱਥੇ ਤੂੰ ਲਮਕ ਰਿਹਾ, ਮਤਲਬ ਕਿਸ ਕਿਸਮ ਦੇ। ਔਰ ਸਾਰੇ ਉਸ ਦਾ ਨੋਟਿਸ ਲਿਆ, ਆਮ ਲੋਕਾਂ ਨੇ ਵੀ, ਜਿਹੜੇ ਮੈਂ ਦੇਖਦਾ ਰਿਹਾ, ਜਿਹੜੇ ਵੋਟਰ ਸੀ ਉਹਨਾਂ ਨੇ ਵੀ ਨੋਟਿਸ ਲਿਆ। ਤੂੰ ਕਿਸ ਤਰੀਕੇ ਦੇ ਨਾਲ ਡਿਗਨਿਟੀ ਰੱਖ ਆਪਣੀ, ਕੋਈ ਤੂੰ ਆਪਣਾ ਪ੍ਰੈਸਟੀਜ ਰੱਖ, ਓਨਰ ਰੱਖ, ਕੋਈ ਇੱਜ਼ਤ ਮਾਨ ਆਪਣਾ ਰੱਖ। ਤੂੰ ਕੱਲਾ ਨਹੀਂ ਹੈ, ਯੂ ਆਰ ਰਿਪਰੈਜ਼ੈਂਟਿੰਗ ਪੰਜਾਬ ਵਿੱਚ ਜਿਹਦੇ ਲੋਕ ਬੜੇ ਸਿਰੜੀ ਆ, ਬੜੇ ਸਵਾਇਮਾਨ ਨੂੰ ਮੰਨਣ ਵਾਲੇ। ਗੁਰੂਆਂ ਨੇ ਸਾਨੂੰ ਸਵਾਇਮਾਨ ਦਿੱਤਾ, ਸਾਨੂੰ ਸੋਵਰੇਨਿਟੀ, ਵੀ ਆਰ ਸਿੱਖ ਇਜ਼ ਏ ਸੋਵਰਨ। ਔਰ ਕਿਸ ਤਰੀਕੇ ਨਾਲ ਤੂੰ ਕਿਰਪਾਨ ਦੇ ਉੱਤੇ ਕਿਸ ਕਿਸਮ ਦੀ ਬੇਹੂਦਾ ਮਤਲਬ ਸਟੇਟਮੈਂਟ ਦਿੱਤੀ। ਮੈਂ ਉਸ ਦਾ ਜਵਾਬ ਦਿੱਤਾ ਸੀ, ਤੁਹਾਡੇ ਰਾਹੀਂ ਦਿੱਤਾ, ਮੇਰਾ ਗੱਲ ਤੁਹਾਡੇ ਰਾਹੀਂ ਦਿੱਤਾ। ਉਹ ਕਿਸ ਕਿਰਪਾਨ ਸਾਡਾ ਰਿਲੀਜੀਅਸ ਸਿੰਬਲ ਹੈ, ਤੂੰ ਉਸ ਨੂੰ ਕਿਸ ਤਰੀਕੇ ਦੇ ਨਾਲ, ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਸਿਮਰਜੀਤ ਮਾਨ ਨੂੰ ਜੋ ਮਰਜ਼ੀ ਕਹਿ ਲਾ, ਮੈਨੂੰ ਇਸ ਦੇ ਨਾਲ ਕੋਈ ਇਹ ਸਰੋਕਾਰ ਨਹੀਂ। ਪਰ ਤੂੰ ਜਦੋਂ ਕਿਰਪਾਨ ਦੇ ਉੱਤੇ ਇਸ ਕਿਸਮ ਦੇ ਕਟਾਕਸ਼ ਕਰਦਾ, ਤੂੰ ਕਮੇਡੀਅਨ, ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਕਿਰਪਾਨ ਦੀ ਕੀ ਅਹਿਮੀਅਤ। ਆਰਟੀਕਲ 25 'ਚ ਕਿਸੇ ਹੋਰ ਕਮਿਊਨਿਟੀ ਨੂੰ ਹਿੰਦੁਸਤਾਨ ਦੇ ਵਿੱਚ ਰਾਈਟ ਨਹੀਂ ਟੂ ਵੇਅਰ ਕਿਰਪਾਨ, ਸਿੱਖਾਂ ਨੂੰ ਦਿੱਤਾ, ਸਿੱਖਾਂ ਨੇ ਜਿੱਤਿਆ। ਕੋਈ ਸਿੱਖਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਨਹੀਂ ਦਿੱਤਾ, ਜਾਂ ਹਿੰਦੁਸਤਾਨ ਦੇ ਵਿਧਾਨ ਨੇ ਨਹੀਂ ਦਿੱਤਾ। ਸਿੱਖਾਂ ਨੇ ਇਸ ਦੇ ਉੱਤੇ ਬਹੁਤ ਵੱਡੀਆਂ ਸਟਰਗਲ ਕੀਤੀਆਂ ਹੋਈਆਂ, ਸ਼ਹਾਦਤਾਂ ਦਿੱਤੀਆਂ ਹੋਈਆਂ, ਮੋਰਚੇ ਲੱਗੇ ਹੋਏ ਆ, ਹਜ਼ਾਰਾਂ ਸਿੱਖ ਇਸ ਦੇ ਉੱਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ 'ਚ ਚੱਲੇ, ਮੋਰਚੇ ਚੱਲੇ, ਉਹਨਾਂ ਦੀਆਂ ਮਤਲਬ ਬਿਜ਼ਨਸ ਖਤਮ ਹੋ ਗਏ, ਉਹਨਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ। ਤੂੰ ਉਸ ਗੱਲ ਨੂੰ ਇਸ ਤਰੀਕੇ ਨਾਲ ਮਤਲਬ ਰਿਡੀਕੂਲ ਕਰ ਰਿਹਾ। ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਸਿਮਰਜੀਤ ਮਾਨ ਦੇ ਖਿਲਾਫ ਜੋ ਮਰਜ਼ੀ ਬੋਲ, ਪੋਲੀਟਿਕਸ ਆ ਉਸ ਵਿੱਚ ਬੋਲ, ਤੇਰਾ ਰਾਈਟ ਹੈ। ਪਰ ਤੂੰ ਇੱਕ ਸਿੱਖਾਂ ਦੀਆਂ ਮਤਲਬ ਜਿਹੜਾ ਸਪਿਰਿਚੁਅਲ ਸਿੰਬਲ ਆ, ਸਿੱਖਾਂ ਦਾ ਸਪਿਰਿਚੁਅਲ ਸਿੰਬਲ ਆ ਭਗਵੰਤ ਮਾਨ, ਤੂੰ ਉਸ ਦੇ ਉੱਤੇ ਇਸ ਤਰੀਕੇ ਨਾਲ ਰਿਡੀਕੂਲਸ ਗੱਲ ਕਰ ਰਿਹਾ। ਸ਼ਰਮ ਆਉਣੀ ਚਾਹੀਦੀ ਹੈ ਤੈਨੂੰ। ਐਸਾ ਸਾਹਿਬ, ਜਿਵੇਂ ਅੱਜ ਦਾ ਜਿਹੜਾ ਇਹ ਮੈਂਡੇਟ ਆ ਸੰਗਰੂਰ ਦਾ, ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਕੇਜਰੀਵਾਲ ਆ ਕੇ ਉਸ ਦਿਨ, ਜਿਵੇਂ ਕੇਜਰੀਵਾਲ ਨੂੰ ਪੋਰਟਰੇ ਕੀਤਾ ਗਿਆ ਉੱਥੇ ਗੱਡੀ ਦੇ ਵਿੱਚ ਸੈਂਟਰ 'ਤੇ ਖੜਾ ਕਰਕੇ, ਤਾਂ ਇਹ ਟਿੱਪਣੀਆਂ ਵੀ ਆ ਰਹੀਆਂ ਨੇ ਕਿ ਇਹ ਹਾਰ ਨੂੰ ਭਗਵੰਤ ਮਾਨ ਤੱਕ ਸੀਮਤ ਨਾ ਕੀਤਾ ਜਾਵੇ, ਇਹ ਹਾਰ ਕੇਜਰੀਵਾਲ ਤੇ ਦਿੱਲੀ ਦੀ ਹਾਰ ਆ ਪੰਜਾਬ ਹੱਥੋਂ। ਤੁਸੀਂ ਕਿਵੇਂ ਇਹਨੂੰ ਦੇਖ ਰਹੇ ਹੋ? ਪਹਿਲਾਂ ਕਹਿ ਹੀ ਰਿਹਾ ਵੀ ਕੇਜਰੀਵਾਲ ਨੂੰ ਆਪਣੇ ਆਪ ਨੂੰ ਕਹਿੰਦਾ ਸੁਪਰੀਮੋ ਆ, ਕਲਟਿਸ਼ ਆਦਮੀ ਆ, ਉਹ ਅਨਡੈਮੋਕ੍ਰੈਟਿਕ ਆਦਮੀ ਆ, ਉਸ ਦਾ ਕੋਈ ਰਿਪਬਲਿਕਨ ਕਰੈਕਟਰ ਹੀ ਨਹੀਂ। ਉਸ ਬੰਦੇ ਨੂੰ ਪੋਲੀਟਿਕਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਜੇ ਉਹਦੇ 'ਚ ਕੋਈ ਮੋਰੈਲਿਟੀ ਐਥਿਕਸ ਹੈਗੇ ਆ। ਪਰ ਉਹ ਬਹੁਤ ਚਲਾਕ, ਬਹੁਤ ਹੁਸ਼ਿਆਰ, ਬੜਾ ਸੈਲਫ ਓਰੀਐਂਟਡ ਆਦਮੀ ਹੈ। ਤਾਂ ਉਸ ਨੇ ਕਦੇ ਇਸ ਕਿਸਮ ਦੀ ਗੱਲ ਨਹੀਂ ਕਰਨੀ, ਉਸਨੇ ਪੰਜਾਬ ਨੂੰ ਤਬਾਹ ਕਰਨਾ। ਮਤਲਬ ਇਹਦੀ ਜ਼ਿੰਮੇਵਾਰੀ ਉਹ ਭਗਵੰਤ ਮਾਨ ਤੇ ਸੁੱਟਣ ਦੀ ਕੋਸ਼ਿਸ਼ ਕਰੂੰਗਾ। ਐਬਸੋਲਿਊਟਲੀ। ਦੇਖੋ, ਭਗਵੰਤ ਮਾਨ ਤਾਂ ਹੈ, ਉਹਦੀ ਕੋਈ ਆਪਣੀ ਔਕਾਤ ਨਹੀਂ। ਉਸ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਗਿਰਾ ਲਿਆ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਸ਼ਰਮ ਆਉਂਦੀ ਹੈ, ਪੰਜਾਬ ਦੇ ਲੋਕਾਂ ਦਾ ਸਿਰ ਝੁਕਦਾ। ਪੰਜਾਬ ਦੇ ਲੋਕਾਂ ਨੇ ਸਿਰ, ਸ਼ਹਾਦਤਾਂ ਦਿੱਤੀਆਂ, ਸਿਰ ਨਹੀਂ ਝੁਕਾਏ। ਪੰਜਾਬ ਦੇ ਲੋਕਾਂ ਨੇ ਸਿਰ ਦਿੱਤੇ ਆ, ਆਪਣੀ ਅਣਖ ਲਈ ਦਿੱਤੇ ਆ, ਆਪਣੇ ਗੌਰਵ ਲਈ ਦਿੱਤੇ ਆ, ਆਪਣੇ ਇਤਿਹਾਸ ਲਈ ਦਿੱਤੇ, ਆਪਣੇ ਗੁਰੂਆਂ ਲਈ ਦਿੱਤੇ, ਗੁਰੂ ਗ੍ਰੰਥ ਸਾਹਿਬ ਲਈ ਦਿੱਤੇ। ਤਾਂ ਤੂੰ ਮਤਲਬ ਇਸ ਕਿਸਮ ਦਾ ਜਾ ਕੇ ਉਹਦੇ ਪੈਰਾਂ ਵਿੱਚ ਰੁਲ ਗਿਆ, ਹੱਦ ਹੋ ਗਈ। ਔਰ ਕਿਸ ਤਰੀਕੇ ਨਾਲ ਤੂੰ ਉੱਥੇ ਜਿਹੜਾ ਉਹ ਕੀਤਾ, ਰੈਲੀ ਕੀਤੀ ਆ, ਉਸ ਦੇ ਵਿੱਚ ਕਿਸ ਤਰੀਕੇ ਨਾਲ ਤੂੰ ਲਟਕ ਰਿਹਾ, ਉਹਦੇ ਉੱਤੇ ਉਹ ਜਿਹੜਾ ਕਾਰ ਦਾ ਮਤਲਬ ਖਿੜਕੀ ਆ, ਉਸ ਦੇ ਉੱਤੇ ਲਟਕ ਰਿਹਾ। ਓਏ ਤੂੰ ਚੀਫ ਮਿਨਿਸਟਰ ਆ। ਅੱਜ ਤੱਕ ਮਤਲਬ ਮੈਂ ਸਮਝਦਾ ਪੰਜਾਬ ਦੇ ਚੀਫ ਮਿਨਿਸਟਰ ਗਿਰੇ ਆ, ਗਿਰਦੇ ਤੁਰੇ ਆ ਰਿਹਾ। ਆਹ ਤਾਂ ਹੱਦ ਹੀ ਹੋ ਗਈ। ਆਹ ਹੱਦ ਹੈ ਭਗਵੰਤ ਮਾਨ ਦੀ, ਜਿਸ ਕਿਸਮ ਦੀ ਗਿਰਾਵਟ ਤੂੰ ਦੁਨੀਆ ਨੂੰ, ਭਲੇ ਮਤਲਬ ਲੋਕ ਕਿੱਡੇ ਵੱਡੇ ਇਕੱਠਾਂ ਦੇ ਵਿੱਚ ਤੂੰ ਆਪਣੇ ਆਪ ਨੂੰ ਇਸ ਤਰੀਕੇ ਨਾਲ ਹਿਊਮਿਲੇਟ ਕਰ ਰਿਹਾ। ਕੀ ਹੈ ਤੇਰੀ ਔਕਾਤ, ਕੀ ਹੈ? ਤੂੰ ਇਸ ਕਰਕੇ ਪਹਿਲਾਂ ਤੈਨੂੰ ਓਬਜੈਕਸ਼ਨ ਕਰਨਾ ਚਾਹੀਦਾ ਸੀ ਜਦੋਂ 7 ਬੰਦੇ ਲੈ ਕੇ ਗਿਆ, ਜਿਨ੍ਹਾਂ ਵਿੱਚੋਂ ਕੋਈ ਵੀ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦੇ ਉਹਨੂੰ ਕਾਬਲ ਹੀ ਨਹੀਂ ਹੈ। ਔਰ ਦੇਖੋ ਉੱਥੇ ਗੁਪਤਾ ਜਿਹੜਾ ਸੀਗਾ, ਆਪ ਦਾ ਹੀ ਰਾਜ ਸਭਾ ਦਾ ਮੈਂਬਰ ਆ, ਉਸ ਨੇ ਕਿਸ ਤਰੀਕੇ ਨਾਲ SYL 'ਤੇ ਕਿੱਡੀ ਵੱਡੀ ਸਟੇਟਮੈਂਟ ਦਿੱਤੀ। ਤਾਂ ਇਹ ਜਿਹੜੇ ਸੱਤੇ ਦੇ ਸੱਤੇ ਆ, ਜਿਹੜੇ ਕੇਜਰੀਵਾਲ ਨੇ ਲੈ ਕੇ ਗਿਆ ਸੀ, ਉਹਨਾਂ 'ਚੋਂ ਕਿਸੇ ਦਾ ਮੂੰਹ ਖੁੱਲ੍ਹਿਆ? ਕੇਜਰੀਵਾਲ ਦਾ ਮੂੰਹ ਖੁੱਲ੍ਹਿਆ? ਤੋ ਭਗਵੰਤ ਮਾਨ ਦਾ ਮੂੰਹ ਖੁੱਲ੍ਹਿਆ? ਸਾਡੀ ਜਿਹੜੀ ਪਾਣੀ ਸਾਡੀ ਜਿੰਦ ਜਾਨ ਆ, ਸਾਡੀ ਪ੍ਰੋਸਪੈਰਿਟੀ ਦਾ ਬੇਸ ਆ, ਸਾਡੇ ਫਿਊਚਰ ਦਾ ਬੇਸ ਆ, ਸਾਡੀਆਂ ਫਿਊਚਰ ਜਨਰੇਸ਼ਨਸ ਉਸ ਦੇ ਉੱਤੇ ਡਿਪੈਂਡੈਂਟ ਹੈਗੀਆਂ। ਔਰ ਤੂੰ ਉਸ ਦੇ ਉੱਤੇ ਚੁੱਪੀ ਧਾਰ ਲੈਣਾ। ਤੋ ਇਸ ਕਰਕੇ ਮਤਲਬ ਇਹ ਕਿਸਮ ਦੀ ਜਿਹੜੀ ਚੁੱਪੀ, ਔਰ ਹੋਰ ਵੀ ਗੱਲਾਂ ਦੇ ਉੱਤੇ ਹੁਣ ਦੇਖੋ ਕਿੱਡੀ ਰਿਡੀਕੂਲਸ ਸਟੇਟਮੈਂਟ ਦਿੱਤੀ ਆ। ਜੇ ਪੰਜਾਬ ਦੇ ਲੋਕ ਸੈਂਟਰਲ ਗਵਰਨਮੈਂਟ ਦਾ ਐਜੂਕੇਸ਼ਨ ਸਰਵੇ ਦੇ ਵਿੱਚ ਨੰਬਰ 1 'ਤੇ ਇੰਡੀਆ 'ਚ ਆਏ ਆ,
ਤੂੰ ਉਹ ਸਰਵੇ ਨੂੰ ਕੰਡੈਮ ਕਰ ਰਿਹਾ ਉਹਦੇ ਲੈਜਿਸਲੇਟਿਵ ਦੇ ਫਲੋਰ ਦੇ ਉੱਤੇ। ਕਿਸ ਕਿਸਮ ਦੀ ਤੇਰੀ ਕਾਬਲੀਅਤ ਆ, ਕਿਸ ਕਿਸਮ ਦੀ ਤੇਰੀ ਅਕਲ ਆ? ਬਜਾਏ ਇਸ ਦੇ ਕਿ ਉੱਥੇ ਟੀਚਰਸ ਨੂੰ ਤੂੰ ਮੁਬਾਰਕਬਾਦ ਦੇ, ਬੱਚਿਆਂ ਨੂੰ ਤੂੰ ਛਾਤੀ ਨਾਲ ਲਾ। ਤੇਰਾ ਇੱਕ ਬਤੌਰ ਚੀਫ ਮਿਨਿਸਟਰ ਤੂੰ ਇੱਕ ਫਾਦਰ ਫਿਗਰ ਹੋਣਾ ਚਾਹੀਦਾ ਇਸ ਸੂਬੇ ਦਾ, ਤਾਂ ਤੂੰ ਉਸ ਜਿਹੜਾ ਸਰਵੇ ਉਸ ਨੂੰ ਇਹ ਰਿਡੀਕੂਲ ਕਰ ਰਿਹਾ। ਤੋ ਸ਼ਰਮ ਆਉਣੀ ਚਾਹੀਦੀ ਆ। ਮਤਲਬ ਕੋਈ ਕਿਸੇ ਗੱਲ ਦੀ ਲਿਮਿਟ ਹੁੰਦੀ ਆ। ਪੰਜਾਬ ਦੇ ਲੋਕ ਉਹ ਤੈਨੂੰ ਵੋਟਾਂ ਨਹੀਂ ਪਈਆਂ, 92 ਤੇਰੇ ਮੈਂਬਰ ਨਹੀਂ ਜਿੱਤੇ, ਉਹਨਾਂ ਨੇ ਹਰਾਇਆ ਬਾਦਲਾਂ ਨੂੰ, ਕਿਉਂਕਿ ਬਾਦਲ ਨੇ ਵੀ ਇਸ ਕਿਸਮ ਦੀਆਂ ਕਰਤੂਤਾਂ ਕੀਤੀਆਂ ਸੀ। ਕਿਸ ਤਰ੍ਹਾਂ ਕੀਤੀਆਂ ਸੀ? ਮੇਰਾ ਤੇ ਬੀਜੇਪੀ ਦਾ ਉਹ ਕਹਿੰਦਾ ਸੀ ਸਾਡਾ ਤੇ ਬੀਜੇਪੀ ਦਾ ਕੀ ਰਿਸ਼ਤਾ? 9 ਮਾਸ ਦਾ ਰਿਸ਼ਤਾ, ਜਨਮ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ। ਪੰਜਾਬ ਦੇ ਲੋਕ ਕਦੇ ਇਸ ਕਿਸਮ ਦੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅੱਜ ਰੁਲਦਾ ਫਿਰਦਾ ਨਹੀਂ ਬਾਦਲ, ਅੱਜ ਰੁਲਦਾ ਫਿਰਦਾ। ਕੋਈ ਪੁੱਛਦਾ ਸੁਖਬੀਰ ਬਾਦਲ ਨੂੰ, ਕੋਈ ਪੁੱਛਦਾ ਵੱਡੇ ਬਾਦਲ ਨੂੰ ਜਿਹੜਾ ਕਹਿੰਦਾ ਹੁੰਦਾ ਸੀ। ਤਾਂ ਉਹ ਜਦੋਂ ਮਤਲਬ ਉੱਥੇ ਪਠਾਨਕੋਟ ਦੇ ਵਿੱਚ ਮੋਦੀ ਪਹਿਲੀ ਵਾਰ ਆਇਆ, ਮੈਂ ਉੱਥੇ ਉਸ ਦੇ ਉੱਤੇ ਆਰਟੀਕਲ ਲਿਖਿਆ, ਜੈ ਸ਼੍ਰੀ ਰਾਮ ਦੇ ਤੂੰ ਨਾਅਰੇ ਲਾ ਰਿਹਾ। ਸਾਡਾ ਜੈ ਸ਼੍ਰੀ ਰਾਮ ਦੇ ਨਾਲ ਕੀ ਤਾਲੁਕ ਆ? ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦਾ ਇੱਕ ਮੈਸੇਜ ਆ ਕਿ ਅਸੀਂ ਤਾਂ ਗੁਰੂ ਨੂੰ ਮੰਨਣ ਵਾਲੇ ਆ, ਉਹਦੇ ਹੀ ਅਸੀਂ ਬੰਦੇ ਆ, ਉਹਦੀ ਫਤਿਹ ਆ, ਸਾਡੀ ਆਪਣੀ ਫਤਿਹ ਕੋਈ ਨਹੀਂ। ਤਾਂ ਤੂੰ ਮਤਲਬ ਆ ਜਿਹੜਾ ਬੁੜਾ ਬਾਦਲ ਆ, ਪ੍ਰਕਾਸ਼ ਸਿੰਘ ਬਾਦਲ, ਉੱਥੇ ਪਠਾਨਕੋਟ ਦੇ ਵਿੱਚ ਪਹਿਲੀ ਰੈਲੀ ਕੀਤੀ ਸੀ, 2014 ਦੀ ਗੱਲ ਹੈ। ਉਸ ਦੇ ਵਿੱਚ ਉਸਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ, ਇਸ ਨੇ ਵੀ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ। ਤਾਂ ਇਸੇ ਤਰੀਕੇ ਦੇ ਨਾਅਰੇ ਇਹਨੇ ਲਾਏ ਆ ਸੰਗਰੂਰ ਦੇ ਵਿੱਚ, ਆ ਜਿਹੜਾ ਕੇਜਰੀਵਾਲ ਆ, ਸਮਝੇ ਕਿ ਨਹੀਂ? ਤਾਂ ਉਹ ਨਾਅਰਿਆਂ ਨਾਲ ਸਾਡਾ ਕੋਈ ਮਤਲਬ ਨਹੀਂ, ਸਾਡਾ ਕੋਈ ਲੈਣਾ ਦੇਣਾ ਨਹੀਂ। ਤੁਸੀਂ ਲਾਓ ਆਪਣੇ ਏਰੀਏ ਦੇ ਵਿੱਚ, ਸਾਡੇ ਆਪਣੇ, ਸਾਡੇ ਕਿਤਨੇ ਖੂਬਸੂਰਤ, ਕਿਤਨੇ ਲੌਫਟੀ, ਕਿਤਨੇ ਗ੍ਰੇਟ, ਕਿਤਨੀ ਰੱਬ ਨੂੰ ਮੰਨਣ ਵਾਲੇ ਸਾਡੇ ਜਿਹੜੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਡੀ ਵੱਡੀ ਗੱਲ ਆ, ਬੋਲੇ ਸੋਨੇ ਔਰ ਸਤਿ ਸ੍ਰੀ ਅਕਾਲ, ਕਿੱਡੀ ਵੱਡੀ ਮੈਸੇਜ ਆ ਇਹਨਾਂ ਚੀਜ਼ਾਂ ਦਾ। ਪ੍ਰੋਫੈਸਰ ਸਾਹਿਬ, ਇਹ ਤਾਂ ਚਲੋ ਗੱਲ ਹੋ ਗਈ ਆਪ ਦੀ। ਹੁਣ ਗੱਲ ਹੈ ਪੰਥਕ ਸਿਆਸਤ ਦੀ। ਪੰਥਕ ਸਿਆਸਤ ਦੇ ਵਿੱਚ ਜਿਹੜੀ ਇਹ ਜਿੱਤ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਲਗਾਤਾਰ ਕਈ ਦਹਾਕਿਆਂ ਤੋਂ ਪੰਥਕ ਸਿਆਸਤ ਦੇ ਵਿੱਚ ਲੰਬਰਦਾਰ ਬਣਿਆ ਹੋਇਆ ਸੀ, ਤਾਂ ਉਸ ਦਾ ਇਸ ਤਰ੍ਹਾਂ ਇਸ ਪੋਜੀਸ਼ਨ 'ਤੇ ਆਉਣਾ ਕਿਹਾ ਜਾ ਰਿਹਾ ਕਿ ਜਿੱਥੇ ਇਸ ਤੋਂ ਪਹਿਲਾਂ ਮਾਨ ਦਲ ਸੀ ਇਲੈਕਸ਼ਨ ਰਿਜ਼ਲਟਸ ਦੇ ਵਿੱਚ, ਉੱਥੇ ਅੱਜ ਬਾਦਲ ਦਲ ਚਲੇ ਗਿਆ, ਅਤੇ ਜਿੱਥੇ ਬਾਦਲ ਦਲ ਹੁੰਦਾ ਸੀ ਉੱਥੇ ਮਾਨ ਦਲ ਚਲੇ ਗਿਆ। ਤਾਂ ਜਿਹੜਾ ਇਹ ਇੱਕ ਚੇਂਜ ਆਈ ਆ, ਤਾਂ ਤੁਸੀਂ ਇਹਦੇ ਪੰਥਕ ਸਿਆਸਤ ਦੇ ਫਿਊਚਰ 'ਤੇ ਕੀ ਅਸਰ ਦੇਖ ਰਹੇ ਹੋ? ਇਹ ਪੰਥਕ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਭੁਚਾਲ ਆਇਆ। ਭੁਚਾਲ ਨੂੰ ਜਿਹੜਾ ਹੈਗਾ ਮੇਜਰ ਕਰਨਾ ਆਮ ਬੰਦੇ ਦੇ ਵੱਸ ਦਾ ਰੋਕ ਨਹੀਂ ਹੁੰਦਾ। ਪਰ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ 'ਤੇ ਸਿੱਖ ਕਮਿਊਨਿਟੀ ਨੂੰ ਕਿਸ ਤਰੀਕੇ ਦੇ ਨਾਲ ਮਤਲਬ ਜ਼ਲੀਲ ਕੀਤਾ ਜਾ ਰਿਹਾ ਕੰਟੀਨਿਊਸਲੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਆ, ਚਾਹੇ ਕੇਜਰੀਵਾਲ ਆ, ਚਾਹੇ ਅੱਗੇ ਭਗਵੰਤ ਮਾਨ ਆ। ਤੋ ਸਿੱਖਾਂ ਨੂੰ ਕਿਸੇ ਹੱਦ ਤੱਕ ਤੁਸੀਂ ਹਿਊਮਿਲੇਟ ਕਰ ਸਕਦੇ ਹੋ, ਪਰ ਵੈਨ ਆਲ ਲਿਮਿਟਸ ਆਰ ਕ੍ਰੋਸਡ, ਸਾਰੀਆਂ ਜਿਹੜੀਆਂ ਲਿਮਿਟਸ ਆ ਤੁਸੀਂ ਕ੍ਰੋਸ ਕਰ ਲਈਆਂ। ਮੈਂ ਤਾਂ ਇਸ ਦੇ ਜਿਹੜਾ ਕੇਜਰੀਵਾਲ ਆ, ਇਸ ਤੋਂ ਪਹਿਲਾਂ ਹੀ ਦੱਸਦਾ ਸੀ, ਇਲੈਕਸ਼ਨ ਜਿਹੜੀ ਪਹਿਲੀ ਹੋਈ ਹੈ ਜਿਹਦੇ 'ਚ 92 ਬੰਦੇ ਜਿੱਤੇ ਆ, ਮੈਂ ਕਿਹਾ ਇੱਕ ਬਹੁਤ ਬੜਾ ਘਾਤਕ ਆਦਮੀ ਆ ਰਿਹਾ ਔਰ ਤੁਸੀਂ ਉਸ ਨੂੰ ਵੋਟਾਂ ਪਾਉਣ ਜਾ ਰਹੇ ਹੋ। ਮੈਂ ਵਾਰਨ ਕੀਤਾ ਸੀ ਆਪਣੀ ਕਮਿਊਨਿਟੀ ਨੂੰ, ਪਰ ਮੈਨੂੰ ਖੁਸ਼ੀ ਆ ਕਿ ਹੁਣ ਵੀ ਹਲੇ ਵੀ ਮੈਂ ਸਮਝਦਾ ਉਹਨੂੰ ਬਹੁਤ ਵੋਟਾਂ ਪੈ ਗਈਆਂ। ਉਹ ਕੀ ਇਹ ਜਿਹੜਾ ਹੈਗਾ ਆਮ ਪਾਰਟੀ ਦਾ ਲੀਡਰ, ਇੰਨੀਆਂ ਵੋਟਾਂ ਉਹਨੂੰ ਪੈਣੀਆਂ ਨਹੀਂ ਸੀ ਚਾਹੀਦੀ ਇਹ ਮਤਲਬ। ਔਰ ਮੈਂ ਇੱਕ ਹੁਣ ਦੇਖੋ 9 ਕੰਸਟੀਚੁਐਂਸੀਜ਼ ਦੇ ਨਾਲ ਇਹ ਪਾਰਲੀਮੈਂਟਰੀ ਕੰਸਟੀਚੁਐਂਸੀ ਬਣਦੀ ਆ। 9 ਦੇ 9 ਆਪ ਦੇ ਜਿੱਤੇ ਹੋਏ ਆ। ਕਿੱਥੇ ਗਏ ਉਹ 9? ਉਹਨਾਂ 9 ਨੂੰ ਵੀ ਅਸਤੀਫਾ ਦੇਣਾ ਚਾਹੀਦਾ ਵੀ ਸਾਡੇ ਨਾਲੋਂ ਲੋਕ ਡਿਸਇਨਚੈਂਟਡ ਹੋ ਗਏ ਆ, ਸਾਨੂੰ ਲੋਕ ਰਿਜੈਕਟ ਕਰ ਚੁੱਕੇ ਆ। ਤੋ ਕਿਸ ਮੂੰਹ ਦੇ ਨਾਲ ਭਗਵੰਤ ਮਾਨ ਹੁਣ ਲੋਕਾਂ ਦੇ ਕੋਲ ਜਾਏਗਾ? ਪੰਥਕ ਸਿਆਸਤ ਕੀ ਰੂਪ ਲੈ ਰਹੀ ਹੈ? ਇੱਕ ਸਿਆਸਤ ਇਸ ਵੇਲੇ ਇੱਕ ਚਰਨਿੰਗ ਹੋ ਰਹੀ ਹੈ ਪੰਥ ਦੇ ਸਿਆਸਤ ਦੀ। ਉਸ ਚਰਨਿੰਗ ਦੇ ਵਿੱਚੋਂ ਮੈਨੂੰ ਇਹ ਵੀ ਸ਼ੱਕ ਆ ਕਿ ਜਿਹੜਾ ਹੁਣ ਜਿੱਤਿਆ ਸਿਮਰਜੀਤ ਸਿੰਘ ਮਾਨ, ਉਹ ਉਸ ਦੇ ਕੋਲ ਇਸ ਕਿਸਮ ਦੀ ਕੈਪੇਬਿਲਿਟੀ ਅਤੇ ਕੈਪੈਸਿਟੀ ਨਹੀਂ ਕਿ ਉਸ ਨੂੰ ਸੰਭਾਲ ਸਕੇ। ਜਦੋਂ ਬਹੁਤ ਵੱਡੇ ਲੈਵਲ 'ਤੇ ਪੋਲੀਟੀਕਲ ਚਰਨਿੰਗ ਹੁੰਦੀ ਆ, ਉਸ ਨੂੰ ਮਤਲਬ ਸੰਭਾਲਣ ਦੇ ਲਈ, ਉਸ ਨੂੰ ਡਾਇਰੈਕਸ਼ਨ ਦੇਣ ਦੇ ਲਈ, ਉਸ ਨੂੰ ਮੋਟੀਵੇਸ਼ਨ ਦੇਣ ਦੇ ਲਈ ਬਹੁਤ ਬੜਾ ਇੰਟੈਲੈਕਟ ਤੁਹਾਨੂੰ ਚਾਹੀਦਾ। ਉਸ ਦੇ ਲਈ ਬੜੀ ਆਰਟੀਕੂਲੇਸ਼ਨ ਤੁਹਾਨੂੰ ਚਾਹੀਦੀ ਹੈ। ਪਾਰਲੀਮੈਂਟ 'ਤੇ ਤੁਸੀਂ ਬੋਲਣਾ, ਮੈਂ ਤੁਹਾਨੂੰ ਬਹੁਤ ਵਾਰੀ ਤੁਹਾਡੇ ਮੇਰਾ ਖਿਆਲ ਚੈਨਲ ਰਾਹੀਂ ਵੀ ਹੋਰ ਜਗ੍ਹਾ ਵੀ ਮੈਂ ਕਹਿ ਚੁੱਕਿਆ, ਦੇਖੋ ਬੰਗਾਲ ਤੋਂ MP ਆਉਂਦੇ ਆ, ਥੋੜ੍ਹਾ ਜਿਹਾ ਨੰਬਰ ਆ, ਪਰ ਇੰਨੀ ਖੂਬਸੂਰਤ ਕੰਟਰੀਬਿਊਸ਼ਨ ਆ ਉਹਦੀ ਪਾਰਲੀਮੈਂਟ ਦੇ ਉੱਤੇ ਕਿ ਉਹ ਆਪਣੇ ਛੋਟੇ ਨੰਬਰਾਂ ਨਾਲ ਵੀ ਮਤਲਬ ਛਾ ਜਾਂਦੇ ਆ ਪਾਰਲੀਮੈਂਟ ਦੇ ਉੱਤੇ। ਤਾਂ ਜਦੋਂ ਕੋਈ ਵੀ ਪਾਰਲੀਮੈਂਟ 'ਚ ਤੁਸੀਂ ਭੇਜਣਾ, ਉਹ ਇੱਕ ਭੇਜਤਾ ਉਹ ਸਾਧ ਜਿਹੜਾ ਕੀ ਆ, ਉਹ ਕਿਹੜਾ ਸਾਧ ਆ, ਉਹ
ਸੀਚੇਵਾਲ, ਦੱਸੋ ਉਹ ਭਲਿਓ ਲੋਕੋ, ਉਹ ਪਾਰਲੀਮੈਂਟ 'ਚ ਬੋਲ ਸਕਦਾ, ਉਹ ਸਮਝ ਸਕਦਾ ਅੰਗਰੇਜ਼ੀ 'ਚ, ਉੱਥੇ ਸਾਰੀ ਕਮਿਊਨੀਕੇਸ਼ਨ ਹੁੰਦੀ ਹੈ, ਡੈਲੀਬਰੇਸ਼ਨਸ ਹੁੰਦੀਆਂ। ਹਾਂਜੀ, ਤੋ ਇਸ ਕਰਕੇ ਇਹ ਸਾਰੀ ਸ਼ੈਤਾਨੀ ਕੌਣ ਕਰ ਰਿਹਾ? ਕੇਜਰੀਵਾਲ। ਔਰ ਇਸ ਦਾ ਭਾਈਵਾਲ ਕੌਣ ਆ? ਭਗਵੰਤ ਮਾਨ। ਇਸ ਕਿਸਮ ਦੇ ਬੰਦੇ ਭੇਜੋ। ਔਰ ਉਹ ਕੌਣ ਆ ਜੀ? ਉਹ ਸਿੱਖ ਨਹੀਂ ਹੈ, ਸਮਝੇ ਨਾ। ਤੋ ਇਸ ਕਰਕੇ ਮਤਲਬ ਮੇਰਾ ਕਹਿਣ ਦਾ ਮਤਲਬ ਆ, ਹਰ ਐਂਗਲ ਤੋਂ ਸਿੱਖੀ ਨੂੰ ਸੱਟ ਮਾਰੀ ਜਾ ਰਹੀ ਆ ਬਾਈ ਕੇਜਰੀਵਾਲ ਐਂਡ ਭਗਵੰਤ ਮਾਨ। ਤੇ ਫਿਰ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਇੰਟੈਲੈਕਟ ਰੱਖਦੇ ਆ, ਉਹ ਇੱਕ ਗੱਲ ਕਰਨੀ ਜਾਣਦੇ ਆ, ਇੰਗਲਿਸ਼ 'ਚ ਵੀ ਗੱਲ ਕਰਨੀ ਜਾਣਦੇ ਆ, ਪੰਜਾਬੀ 'ਚ ਵੀ ਚੰਗੀ ਗੱਲ ਕਰਦੇ ਆ। ਤਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜਾ ਅੱਜ ਇੰਡੀਆ ਦੀ ਪੋਲੀਟਿਕਸ ਚੱਲ ਰਹੀ ਹੈ, ਜਿੱਥੇ ਸਾਰੀ ਵਨ ਪਾਰਟੀ ਸਿਸਟਮ ਬਣਦਾ ਜਾ ਰਿਹਾ, ਜਿੱਥੇ ਮਾਈਨੋਰਿਟੀਜ਼ ਭਾਵੇਂ ਉਹ ਮੁਸਲਿਮਸ ਹੋਣ ਉਹਨਾਂ ਨੂੰ ਕੋਈ ਵਾਇਸ ਨਹੀਂ ਮਿਲ ਰਹੀ, ਜਿਹੜੀਆਂ ਰੀਜਨਲ ਐਸਪੀਰੇਸ਼ਨਸ ਨੇ ਇੰਡੀਆ ਦੀਆਂ ਬੜੀਆਂ ਉਹਨਾਂ ਨੂੰ ਕੋਈ ਵਾਇਸ ਨਹੀਂ ਮਿਲ ਰਹੀ, ਫੈਡਰਲਿਜ਼ਮ ਦੀ ਵਾਇਸ ਸਪੇਸ ਖਤਮ ਹੋ ਰਹੀ ਆ, ਤਾਂ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਇੱਕ ਐਜ਼ ਅ ਸਿੱਖ ਲੀਡਰ ਉਹ ਇਹ ਇੱਕ ਮਤਲਬ ਵੋਇਸ ਜਿਹੜੀ ਆ ਉਹ ਬੜੀ ਸਟਰੋਂਗਲੀ ਇਹਨਾਂ ਸਾਰੀਆਂ ਧਿਰਾਂ ਦੀ ਉੱਥੇ ਜੁਆਇੰਟਲੀ ਰੱਖ ਸਕਦੇ? ਮੈਂ ਇੱਥੇ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਬੰਗਾਲ ਦੀ ਮੈਂ ਗੱਲ ਕੀਤੀ ਸੀ ਨਾ, ਉਹ ਮਾਇਆ ਮਿੱਤਰਾ ਇੱਕ ਲੇਡੀ ਆ, ਸੁਣਿਆ ਨਾ ਕਿਸ ਤਰੀਕੇ ਦੇ ਨਾਲ ਉਹ ਬੋਲਦੀ ਹੈ, ਕਿੰਨੀ ਉਸਦੀ ਆਰਟੀਕੂਲੇਸ਼ਨ ਹੈ, ਕਿੰਨਾ ਉਸਦਾ ਖੂਬਸੂਰਤ ਐਕਸਪ੍ਰੈਸ਼ਨ ਆ। ਤੋ ਪਾਰਲੀਮੈਂਟ ਦੇ ਵਿੱਚ ਬੋਲਣ ਲਈ ਤੁਸੀਂ ਇਹੀ ਨਹੀਂ ਵੀ ਆਪ ਬੋਲ ਰਹੇ ਹੋ, ਆਪ ਬੋਲਣਾ ਇਜ਼ ਮੀਨਿੰਗਲੈਸ, ਲੇਕਿਨ ਤੁਸੀਂ ਦੂਸਰੇ ਨੂੰ ਕਿਸ ਤਰੀਕੇ ਨਾਲ ਆਪਣੇ ਪੁਆਇੰਟ ਆਫ ਵਿਊ ਤੋਂ ਲੈ ਕੇ ਆ ਰਹੇ ਹੋ। ਤੁਹਾਡੇ ਕੋਲ ਆਰਗੂਮੈਂਟ ਵੀ ਚਾਹੀਦੀ, ਤੁਹਾਡੇ ਕੋਲ ਆਰਟੀਕੂਲੇਸ਼ਨ ਵੀ ਚਾਹੀਦੀ ਹੈ, ਸਮਝੇ ਨਹੀਂ ਮੇਰੀ ਗੱਲ, ਤੁਹਾਡੇ ਕੋਲ ਸਬਸਟੈਂਸ ਵੀ ਚਾਹੀਦਾ, ਤੁਹਾਡੇ ਕੋਲ ਐਵੀਡੈਂਸ ਵੀ ਚਾਹੀਦਾ, ਤੁਹਾਡੇ ਕੋਲ ਆਰਗੂਮੈਂਟ ਵੀ ਚਾਹੀਦੀ। ਤੋ ਇਸ ਕਿਸਮ ਦੀ ਸਕਿੱਲ ਮਾਨ ਸਾਹਿਬ ਦੇ ਕੋਲ ਨਹੀਂ ਹੈ। ਮਾਫ ਕਰਨਾ, ਮਾਈਂਡ ਨਾ ਕਰਨਾ, ਇਹ ਮਾਨ ਸਾਹਿਬ ਨਹੀਂ ਜਿੱਤੇ, ਇਹ ਭਗਵੰਤ ਮਾਨ ਤੇ ਕੇਜਰੀਵਾਲ ਹਾਰਿਆ। ਇਹ ਗੱਲ ਨੂੰ ਸਮਝਣ ਦੀ ਲੋੜ ਆ। ਇਹ ਮਤਲਬ ਸਿਮਰਜੀਤ ਮਾਨ ਜਾਂ ਉਹਦੇ ਜਿਹੜੇ ਜੋ ਉਹਦੇ ਗਰੁੱਪ ਦੇ ਬੰਦੇ ਆ ਜਾਂ ਉਹਦੀ ਪਾਰਟੀ ਦੇ ਬੰਦੇ, ਉਹਨਾਂ ਨੂੰ ਸਮਝ ਲੈਣੀ ਚਾਹੀਦੀ। ਜੇ ਇਹ ਗੱਲ ਭਗਵੰਤ ਮਾਨ ਨੇ ਸਮਝੀ ਹੁੰਦੀ, ਅੱਜ ਭਗਵੰਤ ਮਾਨ ਦਾ ਇਹ ਹਾਲ ਨਹੀਂ ਸੀ ਹੋਣਾ। ਠੀਕ ਨਹੀਂ ਮੇਰੀ ਗੱਲ? ਜੇ ਭਗਵੰਤ ਮਾਨ ਇਹ ਸਮਝਿਆ ਹੁੰਦਾ ਵੀ ਇਹ ਜਿੱਤ ਸਾਡੀ ਨਹੀਂ ਹੈ, ਇਹ ਜਿੱਤ ਕਿਹਦੀ ਆ, ਇਹ ਤਾਂ ਲੋਕਾਂ ਨੇ ਨਕਾਰਿਆ, ਜਿਹੜਾ ਬਾਦਲ ਅਕਾਲੀ ਦਲ ਤੇ ਦੂਸਰੀ ਕਾਂਗਰਸ ਪਾਰਟੀ ਨੂੰ, ਤਾਂ ਤੁਸੀਂ ਜਿੱਤੇ ਹੋ। ਅੱਜ ਜੇ ਇਹ ਸਿਮਰਜੀਤ ਮਾਨ ਦੀ ਜਿੱਤ ਨਹੀਂ, ਇਹ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਹਾਰ ਹੈ। ਇਹ ਗੱਲ ਸਮਝ ਲੈਣੀ ਚਾਹੀਦੀ, ਚਾਹੇ ਇਹ ਮੇਰੀ ਕਹੀ ਵੀ ਗੱਲ ਇਸ ਵੇਲੇ, ਕਿਉਂਕਿ ਇੱਕ ਫੋਰੀਆ ਹੈ, ਬਹੁਤੇ ਸਿੱਖਾਂ ਨੂੰ ਹੋ ਸਕਦਾ ਚੰਗੀ ਨਾ ਲੱਗੇ, ਪਰ ਅਸਲੀਅਤ ਐਨਾਲਿਸਿਸ ਇਸ ਗੱਲ ਦਾ ਇਹ ਹੈ ਕੀ ਆ, ਰਸਤਾ ਕੀ ਆ, ਵੇ ਕੀ ਆ? ਇਹ ਆ ਨੌਜਵਾਨ ਬੱਚਿਆਂ ਨੂੰ ਜਿਹੜੇ ਬੜੇ ਆਰਟੀਕੂਲੇਟ ਹੈਗੇ ਆ, ਬੜੇ ਪੜ੍ਹੇ ਲਿਖੇ ਹੈ, ਜਿਨ੍ਹਾਂ ਕੋਲ ਇੰਟੈਲੈਕਟ ਹੈ, ਜਿਹੜੇ ਸਿੱਖੀ ਇਤਿਹਾਸ ਨੂੰ ਸਮਝਦੇ ਆ, ਸਿੱਖਇਜ਼ਮ ਨੂੰ ਸਮਝਦੇ ਆ, ਪੰਜਾਬ ਦੀਆਂ ਸਮੱਸਿਆਵਾਂ ਦੇ ਉੱਤੇ ਵਾਬਸਤਾ ਹੈਗੇ, ਉਹਨਾਂ ਲੋਕਾਂ ਦੇ ਵਿੱਚ ਬੰਦੇ ਲੈ ਕੇ ਆਓ। ਤੁਸੀਂ ਮਾਨ ਸਾਹਿਬ ਕਰੋ, ਮਾਨ ਸਾਹਿਬ ਲੈ ਕੇ ਆ ਰਹੇ ਇਸ ਵਾਰ ਦੀ ਉਹਨਾਂ ਦੀ ਕੈਂਪੇਨ 'ਚ ਨੌਜਵਾਨਾਂ ਦਾ ਵੱਡਾ ਰੋਲ ਰਿਹਾ, ਉਹਨਾਂ ਨੇ ਬੜੇ ਮਤਲਬ ਨੌਜਵਾਨ ਬੜੀ ਵੱਡੀ ਸ਼ਮੂਲੀਅਤ ਰਹੀ। ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਚਾਹੀਦਾ ਵੀ ਉਹ ਨੌਜਵਾਨ ਲੀਡਰਸ਼ਿਪ ਜਿਹੜੀ ਆ ਖੜੀ ਕਰਨ? ਲੀਡਰਸ਼ਿਪ ਹੈ ਨਾ, ਉਹ ਇੱਕ ਰੰਜਿਸ਼ 'ਚ ਉੱਠੀ ਵੀ ਆ, ਉਹ ਇਸ ਰੰਜਿਸ਼ 'ਚ ਉੱਠੀ ਆ that we have to teach a lesson to Kejriwal and Bhagwant Mann. Try to understand that. ਭਾਵੇਂ ਤੁਹਾਨੂੰ ਬੁਰੀ ਲੱਗੇਗੀ ਗੱਲ, ਪਰ ਅਸਲੀਅਤ ਹੈ ਜੋ ਮੈਂ ਐਨਾਲਿਸਿਸ ਕਰ ਸਕਦਾ, ਜੋ ਸਮਝ ਸਕਦਾ। ਤੋ ਇਸ ਕਰਕੇ ਮਤਲਬ ਇਹ ਗੱਲ ਬੜੀ ਸੰਜੀਦਾ ਹੈਗੀ ਆ, ਕਿਉਂਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਕੋਈ ਲੀਡਰਸ਼ਿਪ ਵੈਕਿਊਮ ਆ ਬਹੁਤ ਵੱਡਾ, ਬਹੁਤ ਵੱਡੇ ਸਕੇਲ 'ਤੇ ਲੀਡਰਸ਼ਿਪ ਵੈਕਿਊਮ ਆ। ਉਸ ਵੈਕਿਊਮ ਦਾ ਐਡਵਾਂਟੇਜ ਮਿਲ ਗਿਆ ਕੇਜਰੀਵਾਲ ਨੂੰ ਤੇ ਦੂਜਿਆਂ ਨੂੰ, ਸਮਝੇ ਕਿ ਨਹੀਂ? ਹੁਣ ਦੇਖੋ ਕਿੰਨੇ 100 ਕਰੋੜ ਰੁਪਈਆ ਭਗਵੰਤ ਮਾਨ ਨੇ ਫੂਕਤਾ ਗੁਜਰਾਤ, ਦਿੱਲੀ ਤੇ ਆਹ ਹੁਣ ਹਿਮਾਚਲ ਦੀ ਇਲੈਕਸ਼ਨ 'ਚ। ਸਾਡਾ ਉਹਦੇ 'ਚ ਕੀ ਇੰਟਰਸਟ ਆ? ਪੰਜਾਬ ਦੇ ਲੋਕਾਂ ਦਾ, ਸਿੱਖਾਂ ਦਾ ਕੀ ਇੰਟਰਸਟ ਆ ਗੁਜਰਾਤ ਦੇ ਵਿੱਚ? ਸਿੱਖਾਂ ਦਾ ਕੀ ਇੰਟਰਸਟ ਆ ਹਿਮਾਚਲ ਦੇ ਵਿੱਚ? ਤੋ ਇਹ ਕਿਸ ਗੱਲ 'ਤੇ ਫੂਕਿਆ ਜਾ ਰਿਹਾ? ਔਰ ਉਹਦੇ 'ਤੇ ਲੋਨ ਲੈ ਲਿਆ, 9,000 ਕਰੋੜ ਰੁਪਈਆ ਲੋਨ ਲੈ ਰਿਹਾ ਤੂੰ ਭਗਵੰਤ ਮਾਨ। ਔਰ ਕਿਸ ਤਰੀਕੇ ਦੇ ਨਾਲ ਤੂੰ ਸਾਰੀ ਪੁਲਿਸ ਹਵਾਲੇ ਕਰ ਦਿੱਤੀ ਕੇਜਰੀਵਾਲ ਦੇ। 90 ਬੰਦੇ ਉਸ ਦੇ ਉੱਤੇ, ਕਮਾਂਡੋ, ਜੀਪਾਂ, ਹੋਰ ਸਾਰੀਆਂ ਚੀਜ਼ਾਂ ਨੂੰ ਮੁਹੱਈਆ। ਹੂ ਇਜ਼ ਰਾਘਵ ਚੱਡਾ, ਉਹਦਾ ਕੀ ਕਲੇਮ ਹੈ ਪੰਜਾਬ ਦੇ ਉੱਤੇ? ਕਿਸ ਤਰੀਕੇ ਦੇ ਨਾਲ ਜਿਹੜਾ ਭਗਵੰਤ ਮਾਨ ਉਹ ਸਰੈਂਡਰ ਕਰ ਰਿਹਾ ਪੰਜਾਬ ਦੀ ਸਵਰਨਿਟੀ ਨੂੰ? ਮੈਂ ਸਮਝਦਾ ਦੇਰ ਸ਼ੁੱਡ ਬੀ ਇੰਪੀਚਮੈਂਟ ਆਫ ਭਗਵੰਤ ਮਾਨ ਔਨ ਦਿਸ ਇਸ਼ੂ ਇਟਸੈਲਫ। ਹੀ ਸ਼ੁੱਡ ਬੀ ਇੰਪੀਚਡ, ਹੀ ਸ਼ੁੱਡ ਬੀ ਪਨਿਸ਼ਡ ਕਿ ਤੂੰ ਪੰਜਾਬ ਦੀ ਸਵਰਨਿਟੀ ਵੇਚ ਰਿਹਾ, ਸਰੈਂਡਰ ਕਰ ਰਿਹਾ।
ਕਿਸੇ ਦੀ ਕਿ ਇਹ ਤਾਕਤ ਹੈਗੀ ਹੈ? ਪੰਜਾਬ ਦੇ ਲੋਕ ਤਾਂ ਫਿਰ ਭਲੇ ਲੋਕ ਆ ਕਿ ਇਸ ਗੱਲ ਤੇ ਉੱਠੇ ਨਹੀਂ। ਦੇਖੋ ਜਿਹੜੀਆਂ ਰਾਜ ਸਭਾ ਦੀਆਂ ਸੀਟਾਂ ਦੇ ਉੱਤੇ ਮਹਾਰਾਸ਼ਟਰ ਕਿੱਡੀ ਵੱਡੀ ਸਟੇਟ ਆ, ਕਿੱਡੇ ਲੋਕ ਉੱਥੇ ਦੇ ਮਤਲਬ ਅਵੇਅਰ ਹੈਗੇ, ਉਸ ਸੀਟ ਤੇ ਉਹ ਗੌਰਮੈਂਟ ਟੁੱਟ ਰਹੀ ਹੈ। ਇਹਨਾਂ ਨੇ 7 ਦੀਆਂ 7 ਸੀਟਾਂ ਤੂੰ ਮਤਲਬ ਐਂਟੀ ਪੰਜਾਬ ਕਹਿ ਲਓ, ਐਂਟੀ ਪੰਜਾਬ ਸਿੱਟ ਦੀਆਂ ਕੇਜਰੀਵਾਲ ਨੇ, ਤੇ ਤੂੰ ਬੋਲਿਆ ਤੱਕ ਨਹੀਂ। ਤੂੰ ਕਿਸ ਤਰ੍ਹਾਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ? ਸਿੱਖਾਂ ਦੇ ਕਿੰਨੇ ਗੰਭੀਰ ਮਸਲੇ ਆ, ਸਿੱਖਾਂ ਦੇ ਨਾਲ ਕਿੰਨੀਆਂ ਜ਼ਾਤੀਆਂ ਹੋਈਆਂ, ਪੰਜਾਬ ਦੇ ਨਾਲ ਕਿਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਆ ਦੇਖ ਲਓ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ। ਇਸੇ ਤਰੀਕੇ ਹੁਣ ਮੈਨੂੰ ਦੱਸੋ ਜਿਹੜਾ ਸੀਚੇਵਾਲ ਆ ਉਹ ਬੋਲ ਸਕਦਾ ਪੰਜਾਬ ਯੂਨੀਵਰਸਿਟੀ ਦੇ ਨਾਲ ਜਿਸ ਤਰੀਕੇ ਨਾਲ ਧੱਕਾਜੋਰੀ ਨਾਲ ਲਿਜਾਈ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਬਾਹਰ? ਉਹਨੂੰ ਪਤਾ ਰੀਆਰਗਨਾਈਜੇਸ਼ਨ ਐਕਟ ਕੀ ਸੀ? ਕੈਨ ਹੀ ਸਪੀਕ ਏ ਸੈਂਟੈਂਸ ਆਫ ਇੰਗਲਿਸ਼? ਸੋ ਇਹ ਸਾਰੀ ਚੀਜ਼ ਨਾ ਬੜੀ ਸੋਚਣ ਵਾਲੀ ਆ, ਬੜੀ ਵਿਚਾਰਨ ਵਾਲੀ ਆ, ਔਰ ਉਸ ਦੇ ਉੱਤੇ ਬੜੀ ਸੰਜੀਦਗੀ ਦੇ ਨਾਲ ਐਕਸ਼ਨ ਲੈਣਾ ਚਾਹੀਦਾ। ਬਿਲਕੁਲ ਪ੍ਰੋਫੈਸਰ ਸਾਹਿਬ ਨੇ ਬੜਾ ਜਿਹੜਾ ਇਹ ਸਿਆਸਤ ਆ ਅੱਜ ਦੇ ਨਤੀਜੇ ਆ, ਉਹ ਨਤੀਜੇ ਕਿਵੇਂ ਆਮ ਆਦਮੀ ਪਾਰਟੀ ਦਾ ਜਿਹੜਾ ਟੈਸਟ ਸੀ, ਕਿਵੇਂ ਆਮ ਆਦਮੀ ਪਾਰਟੀ ਉਹਦੇ 'ਚ ਫੇਲ ਹੋਈ ਆ, ਅਤੇ ਕਿਵੇਂ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ, ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਆ ਜਿਹੜੀ, ਉਹਦੇ 'ਤੇ ਵੀ ਉਹਨਾਂ ਦੇ ਕੁਐਸ਼ਚਨਸ ਨੇ ਜਿਹੜੇ, ਅਤੇ ਉਹ ਕਿਵੇਂ ਕ੍ਰਿਟੀਕਲ ਨੇ ਇਸ ਜਿੱਤ ਬਾਰੇ ਵੀ, ਉਹ ਵੀ ਉਹਨਾਂ ਨੇ ਦੱਸਿਆ ਆ, ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਅਤੇ ਸਾਨੂੰ ਦੁਨੀਆ ਭਰ 'ਚ ਦੇਖ ਰਹੇ ਦਰਸ਼ਕਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਗਲੀ ਵਾਰ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।